वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਵਿੱਚ ਬੈਠ ਕੇ ਸਾਨੂੰ ਦੇਖ ਰਹੇ ਆ, ਉਹਨਾਂ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਖਾਸ ਤੌਰ ਤੇ ਮੀਡੀਆ ਦੀ ਇੰਪੋਰਟੈਂਸ ਬਾਰੇ, ਮੀਡੀਆ ਹਾਊਸਿਸ ਦੀ ਮਹੱਤਤਾ ਬਾਰੇ ਗੱਲਬਾਤ ਕਰਾਂਗੇ, ਖਾਸ ਤੌਰ ਤੇ ਜਦੋਂ ਅਸੀਂ ਸਿੱਖ ਦ੍ਰਿਸ਼ਟੀਕੋਣ ਤੋਂ ਇਹ ਸਾਰੇ ਪਾਰਟ ਨੂੰ ਦੇਖਦੇ ਹਾਂ। ਸਿੱਖਾਂ ਦੇ ਲਈ ਮੀਡੀਆ ਦੀ ਕੀ ਇੰਪੋਰਟੈਂਸ ਹੈਗੀ ਹੈ, ਕਿਉਂਕਿ ਜਦੋਂ ਮੀਡੀਆ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਖਬਰਾਂ ਹੈਗੀਆਂ ਨੇ ਉਹ ਕਈ ਥਾਵਾਂ ਤੋਂ ਇੱਦਾਂ ਦੀਆਂ ਖਬਰਾਂ ਹੁੰਦੀਆਂ ਨੇ ਜਿਹੜੀਆਂ ਦਬਾ ਦਿੱਤੀਆਂ ਜਾਂਦੀਆਂ ਨੇ। ਜਦੋਂ ਕੋਈ ਤੁਹਾਡੇ ਪੱਖ ਦੀ ਖਬਰ ਹੁੰਦੀ ਹੈ ਉਹਨੂੰ ਦਬਾ ਦਿੱਤਾ ਜਾਂਦਾ ਹੈ, ਅਤੇ ਜਿਹੜੀ ਤੁਹਾਡੇ ਵਿਰੋਧ ਦੇ ਵਿੱਚ ਜਾਂਦੀ ਹੈ ਖਬਰ ਉਹਨੂੰ ਉਛਾਲ ਕੇ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਅਤੇ ਖਾਸ ਤੌਰ 'ਤੇ ਜਦੋਂ ਅਸੀਂ ਭਾਰਤ ਦੇ ਕੰਟੈਕਸਟ ਦੇ ਵਿੱਚ ਦੇਖਦੇ ਹਾਂ ਤਾਂ ਮੀਡੀਆ ਦਾ ਪਿਛਲੇ ਸਾਰੇ ਸਮੇਂ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਨੇ ਮੀਡੀਆ ਦੇ ਕੰਮ ਕਰਨ ਦੇ ਤਰੀਕੇ ਦੇ ਵਿੱਚ, ਅਤੇ ਖਾਸ ਤੌਰ ਦਾ ਸਰਕਾਰ ਦਾ ਜਿਹੜਾ ਰਵੱਈਆ ਹੈਗਾ ਮੀਡੀਆ ਦੇ ਪ੍ਰਤੀ ਉਹ ਕਿਵੇਂ ਚੇਂਜ ਹੋਇਆ। ਪ੍ਰੈਸ ਫਰੀडम ਇੰਡੈਕਸ ਦੀ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਇਸ ਵਕਤ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਪਾਬੰਦੀਆਂ ਨੇ ਉਹ ਲੱਗੀਆਂ ਹੋਈਆਂ ਨੇ, ਅਤੇ ਭਾਰਤ ਦਾ ਜਿਹੜਾ ਪ੍ਰੈਸ ਫਰੀडम ਇੰਡੈਕਸ ਦੇ ਲੈਵਲ ਦੇ ਵਿੱਚ ਉਹਦਾ ਡਿਕਲਾਈਨ ਆ ਰਿਹਾ ਹੈ, ਹੇਠਲੇ ਦਰਜੇ ਵੱਲ ਨੂੰ ਜਿਹੜਾ ਭਾਰਤ ਹੈ ਉਹ ਡਿੱਗ ਰਿਹਾ ਹੈ। ਸੋ ਇਹ ਸਾਰੇ ਮੁੱਦੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਇਹ ਆਪ ਵੀ ਆਪਣੇ ਤੌਰ 'ਤੇ ਵੀ ਉੱਥੇ 3 ਜਿਹੜੀਆਂ ਅਖਬਾਰਾਂ ਨੇ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ ਉਹ ਦਿੱਲੀ ਦੇ ਵਿੱਚ ਕੱਢਦੇ ਨੇ। ਸੋ ਆਓ ਗੁਰਚਰਨ ਸਿੰਘ ਬੱਬਰ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿਵੇਂ ਕਿ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਮੀਡੀਆ ਦੀ ਇੰਪੋਰਟੈਂਸ ਬਾਰੇ ਹੈਗਾ, ਖਾਸ ਤੌਰ 'ਤੇ ਭਾਰਤ ਦੇ ਵਿੱਚ ਜਿਹੜਾ ਇਹ ਰੁਝਾਨ ਚੇਂਜ ਹੋਇਆ ਪਿਛਲੇ ਸਾਰੇ ਸਮੇਂ ਦੇ ਵਿੱਚ, ਜਾਂ ਮੀਡੀਆ ਦੀ ਪ੍ਰੈਸ ਦੀ ਆਜ਼ਾਦੀ ਦੀ ਜਿਹੜੀ ਗੱਲ ਹੈਗੀ ਹੈ ਉਹਦਾ ਗਲ ਘੁੱਟਣ ਦੀ ਜਿਹੜੀ ਲਾਈਨ ਹੈ ਉਹ ਅੱਜ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਾਂ ਪ੍ਰੈਸ ਫਰੀडम ਇੰਡੈਕਸ ਦੀਆਂ ਜਿਹੜੀਆਂ ਰਿਪੋਰਟਸ ਨੇ ਉਹਨਾਂ ਦੇ ਵਿੱਚ ਵੀ ਜਗ ਜ਼ਾਹਰ ਹੁੰਦੀ ਹੈ। ਸੋ ਕੀ ਸਮਝਦੇ ਹੋ ਅੱਜ ਜਿਹੜਾ ਮੀਡੀਆ ਹੈਗਾ ਉਹ ਭਾਰਤ ਦੇ ਵਿੱਚ, ਜੇ ਭਾਰਤ ਦੇ ਕੰਟੈਕਸਟ ਦੇ ਵਿੱਚ ਗੱਲਬਾਤ ਦੀ ਸ਼ੁਰੂਆਤ ਕਰੀਏ ਤਾਂ ਕਿਸ ਹਿਸਾਬ ਨਾਲ ਉੱਥੇ ਮੀਡੀਆ ਕੰਮ ਕਰ ਰਿਹਾ ਹੈ, ਸਰਕਾਰ ਦਾ ਮੀਡੀਆ ਦੇ ਪ੍ਰਤੀ ਕਿੱਦਾਂ ਦਾ ਰਵੱਈਆ ਹੈਗਾ, ਅਤੇ ਕਿੰਨੀ ਕੁ ਆਜ਼ਾਦੀ ਦੇ ਨਾਲ ਜਿਹੜਾ ਮੀਡੀਆ ਆਪਣੀ ਗੱਲ ਕਹਿ ਰਿਹਾ ਹੈ ਅੱਜ ਦੀ ਡੇਟ ਦੇ ਵਿੱਚ? ਅਮਰਵੀਰ ਜੀ, ਜਿਹੜਾ ਮੀਡੀਆ ਦਾ ਮਾਮਲਾ ਹੈ ਉਹ ਜਦ ਨਰਿੰਦਰ ਮੋਦੀ ਹਾਲੀ ਪ੍ਰਾਈਮ ਮਿਨਿਸਟਰ ਨਹੀਂ ਬਣਿਆ ਸੀ, ਔਰ ਪ੍ਰਾਈਮ ਮਿਨਿਸਟਰ ਬਣਨ ਤੋਂ ਪਹਿਲਾਂ ਉਹਨੇ ਜਿਹੜੀ ਲਾਈਨ ਉਹ ਸਟ੍ਰੈਟਜੀ ਬਣਾਈ ਸੀ, ਗੁਜਰਾਤ ਤੋਂ ਬਾਹਰ ਨਿਕਲ ਕੇ ਇੱਕ ਇਨਵਾਇਰਮੈਂਟ ਬਣਾਇਆ ਸੀ ਉਹਨੇ ਕਿ ਨਰਿੰਦਰ ਮੋਦੀ ਇੱਕ ਬਹੁਤ ਵੱਡਾ RSS ਦਾ ਵੱਡਾ ਲੀਡਰ ਹੈ, BJP ਦਾ ਬਹੁਤ ਡੈਸ਼ਿੰਗ ਪਰਸਨੈਲਿਟੀ ਹੈ ਔਰ ਹਿੰਦੁਸਤਾਨ ਨੂੰ ਫਤਿਹ ਕਰ ਲੇਗਾ, ਔਰ ਉਹਨੂੰ ਪ੍ਰੋਜੈਕਟ ਕਰਨਾ ਸੀਗਾ ਜੀ। ਉਹਨਾਂ ਨੇ ਜਦ ਨਰਿੰਦਰ ਮੋਦੀ ਨੂੰ ਬਾਜ਼ਾਰ ਵਿੱਚ ਉਤਾਰਿਆ ਤਾਂ ਸਭ ਤੋਂ ਪਹਿਲਾਂ RSS ਨੇ, BJP ਨੇ ਇੱਕ ਬੜੀ ਜ਼ਬਰਦਸਤ ਮੀਡੀਆ ਦੇ ਵਿੱਚ ਲੌਬੀ ਤਿਆਰ ਕੀਤੀ, ਆਪਣੇ ਮੰਚ ਤਿਆਰ ਕੀਤੇ, ਆਪਣੇ ਜਿਹੜੇ ਚੈਨਲ ਸਨ ਉਹ ਖੜੇ ਕੀਤੇ, ਆਪਣੇ ਚੈਨਲ ਵਾਲਿਆਂ ਦੇ ਨਾਲ ਮਿਲ ਕੇ ਵੱਡੇ ਬਿਜ਼ਨਸਮੈਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਪ੍ਰਿੰਟ ਹਾਊਸ ਨੂੰ, ਪ੍ਰਿੰਟ ਮੀਡੀਆ ਨੂੰ ਔਰ ਇਲੈਕਟ੍ਰਿਕ ਮੀਡੀਆ ਨੂੰ ਸਭ ਤੋਂ ਪਹਿਲਾਂ ਮੁੱਠੀ 'ਚ ਲਿਆ ਜੀ। ਔਰ ਮੁੱਠੀ 'ਚ ਲੈ ਕੇ ਮੋਦੀ ਨੇ ਦੇਸ਼ ਭਰ ਦੇ ਵਿੱਚ ਜੁਮਲੇ ਸੁਣਾਉਣੇ ਸ਼ੁਰੂ ਕੀਤੇ, ਔਰ ਐਸੇ ਜੁਮਲੇ ਸੁਣਾਉਂਦਾ ਗਿਆ, ਲੋਕਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਬਣਦਾ ਗਿਆ ਕਿਉਂਕਿ ਉਹ ਸੁਣਾਉਂਦਾ ਇੱਕ ਜਗ੍ਹਾ ਤੇ ਸੀਗਾ, ਇੱਕ ਡਿਸਟ੍ਰਿਕਟ ਦੇ ਵਿੱਚ, ਇੱਕ ਮੰਚ ਦੇ ਵਿੱਚ, ਇੱਕ ਸੈਮੀਨਾਰ ਦੇ ਵਿੱਚ, ਪਰ ਉਹ ਸੈਮੀਨਾਰ ਜਿਹੜਾ ਉਹ ਦੇਸ਼ ਦੇ ਇੱਕ ਕੋਨੇ 'ਚ ਬੈਠ ਕੇ ਜਿੱਥੇ 200, 300, 500, 700 ਲੋਕਾਂ ਨਾਲ ਗੱਲ ਕਰਦਾ ਸੀਗਾ, ਸਾਰੇ ਦੇਸ਼ ਦੇ ਚੈਨਲਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਸੀਗਾ ਔਰ ਸਾਰਾ ਮੀਡੀਆ ਉਹਨਾਂ ਨੂੰ ਉਛਾਲਦਾ ਸੀਗਾ ਜੀ। ਤੇ ਮੋਦੀ ਨੇ ਆਉਣ ਤੋਂ ਪਹਿਲਾਂ, ਸਭ ਤੋਂ ਪਹਿਲੇ ਰਾਜ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਮਝ ਸੀ ਕਿ ਦੇਸ਼ ਦੇ ਵਿੱਚ ਅਗਰ ਹਵਾ ਫੈਲਾਣੀ ਹੈ, ਅਗਰ ਮਾਹੌਲ ਬਣਾਉਣਾ ਹੈ,
अगर लोगों का दिमाग बदलना है तो सानू मीडिया चाहिए जी। उन्होंने मीडिया कंट्रोल कर लिया। वो मीडिया जेड़ा कंट्रोल करन तो बाद मोदी शुरू हो गया और वो एक चाह बेचन वाला एक मामूली जिहा बंदा, एक वो बंदा जेड़ा आरएसएस का एक सिंपल कार्यकर्ता सीगा, वो देश का प्रधानमंत्री बन गया सिर्फ इस ताकत से। फिर उस तो बाद उस बंदे ने प्राइम मिनिस्टर बनने तो बाद उन्हें समझ आ गई कि मैं बनया किस तरह वा जी। उस बंदे ने अपने चैनल जेडे ने पक्के फिक्स कर ले, संसार भर दे विच जिस मुल्क विच वो जांदा रहा, जिस जगह जांदा रहा, वो बंदा अपना एक जहाज भर के अपने चैनलों का, अपने इलैक्ट्रॉनिक मीडिया का, अपनी अखबारों का वो नाल लेके जांदा रहा और जिस कंट्री जांदा रहा उतो लाइव दिखाते रहे हिंदुस्तान दे विच जी। मोदी मोदी मोदी। उन्हें समझ आ गई कि सब तो वड्डी ताकत मीडिया है। जेड़े उहदे विरोधी सी उन्हां अखबारां दे उत्ते उन्होंने कंट्रोल कर लिया, उन्होंने एडवरटाइजमेंट देने बंद कर दिते, उन्होंने पाबंदियां बड़ियां सीक्रेट पाबंदियां लगियां, उन्होंने नुक्स कढ़ने शुरू कर दिते, उन्होंने बड़े बड़े नोटिस उन्होंने आने शुरू हो गए जी। मीडिया चलता है, मीडिया अमरवीर जी चलता है रुपए नाल, ताकत नाल। पैसा जे नहीं होएगा तो मीडिया हाउस किस तरह चलेगा? जिन्हां चैनलों दे एडवरटाइजमेंट बंद हो गए गवर्नमेंट दे, जिन्होंने रेवेन्यू आना बंद हो गया, जिन्होंने बड़े बिजनेसमैन इश्तिहार देने जिन्होंने बंद कर दिते, ते उन्हां दा मीडिया हाउस ऐसा बेचारा हो गया जी। हाँ जी। आज पोजीशन है कि कंट्रोल सारा मीडिया का बीजेपी, आरएसएस और मोदी दे कोल है और इन्हां तो बाद जेडे भी हैगे ने वो बेचारे धक्के ही खा रहे ने और बेचारे रो ही रहे ने कि सानू कितों विज्ञापन मिल जाए, सानू कितों एड मिल जाए, सानू कितों इश्तिहार मिल जाए, सानू कितों रुपया मिल जाए। वो वक्त हुण हैगा नहीं जी। और हालात बड़े खराब ने मीडिया दे विच उन्हां लोकां दे जेड़े सरकार दे नाल नहीं खड़े जी। ਬੱਬਰ ਸਾਹਿਬ, ਜਿਵੇਂ ਇੰਟਰਨੈਸ਼ਨਲੀ ਅਸੀਂ ਦੇਖਦੇ ਹਾਂ, ਇੰਟਰਨੈਸ਼ਨਲ ਫੋਰਮਸ 'ਤੇ ਵੀ ਇੰਡੀਆ ਦੀ, ਭਾਰਤ ਸਰਕਾਰ ਦੀ ਇਸ ਗੱਲ 'ਤੇ ਨਿੰਦਾ ਹੁੰਦੀ ਹੈ ਕਿ ਆਪਣੀ ਗੱਲ ਕਹਿਣ ਦੀ ਜਿਹੜੀ ਆਜ਼ਾਦੀ ਹੈਗੀ ਹੈ ਉਹਨੂੰ ਰੋਕਿਆ ਜਾਂਦਾ, ਉਹਨੂੰ ਦੱਬਿਆ ਜਾਂਦਾ, ਉਹਨੂੰ ਕੁਚਲਿਆ ਜਾਂਦਾ ਹੈ। ਮੀਡੀਆ ਦੇ ਲਿਹਾਜ਼ ਨਾਲ ਜਿਹੜੀਆਂ ਸੱਚੀਆਂ ਖਬਰਾਂ ਨੇ ਜੋ ਹੋਇਆ ਉਹਨਾਂ ਦਾ ਬਾਹਰ ਆਉਣਾ ਕਿੰਨਾ ਕੁ ਅਸੀਂ ਸਮਝ ਸਕਦੇ ਹਾਂ ਵੀ ਰੀਅਲੀ ਜੋ ਹੋ ਰਿਹਾ ਗਰਾਊਂਡ ਰਿਐਲਿਟੀ ਹੈ ਉਹ ਬਾਹਰ ਆਉਂਦੀ ਹੈ, ਜਾਂ ਉਹਨੂੰ ਤੋੜ ਮਰੋੜ ਕੇ ਜਿਸ ਹਿਸਾਬ ਨਾਲ ਸਿਆਸਤਦਾਨਾਂ ਨੂੰ ਜਾਂ ਜਿਹੜੀ ਸੱਤਾਧਾਰੀ ਧਿਰ ਹੈਗੀ ਹੈ ਇਸ ਵਕਤ ਮੋਦੀ ਸਰਕਾਰ ਜਿਵੇਂ ਉਹਨਾਂ ਨੂੰ ਸੂਟ ਕਰਦਾ ਉਸੇ ਹਿਸਾਬ ਨਾਲ ਜਿਹੜੀਆਂ ਖਬਰਾਂ ਨੇ ਉਹ ਵੀ ਬਣਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ। ਸੱਚਾਈ ਕਿੰਨੀ ਕੁ ਬਾਹਰ ਆਉਂਦੀ ਹੈ? ਦੇਖੋ, ਜਦ ਮੀਡੀਆ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ, ਤੁਸੀਂ ਵੀ ਪੱਤਰਕਾਰ ਹੋ ਬੜੇ ਸੀਨੀਅਰ, ਔਰ ਤੁਸੀਂ ਦੇਖੋ ਜਦ ਪਲਾਨ ਸਟੋਰੀਆਂ ਆਉਣਗੀਆਂ, ਆਪਣੀਆਂ ਮਨ ਕਰਤ ਸਟੋਰੀਆਂ ਆਉਣਗੀਆਂ, ਮੰਚ ਉਹਨਾਂ ਕੋਲ ਹੈ ਨਾ ਜੀ, ਤਾਕਤ ਉਹਨਾਂ ਕੋਲ ਹੈ, ਟੀਵੀ ਉਹਨਾਂ ਦੇ ਕੋਲ ਨੇ, ਅਖਬਾਰਾਂ ਉਹਨਾਂ ਦੇ ਕੋਲ ਨੇ, ਪੈਸਾ ਉਹ ਦਿੰਦੇ ਨੇ, ਰੈਵਨਿਊ ਉਹ ਦਿੰਦੇ ਨੇ, ਵੱਡੇ ਘਰਾਣੇ ਉਹਨਾਂ ਦੇ ਇਸ਼ਾਰੇ ਤੇ ਉਹਨਾਂ ਦੀ ਮਰਜ਼ੀ ਦੇ ਅਖਬਾਰ ਵਾਲਿਆਂ ਨੂੰ ਐਡਵਰਟਾਈਜ਼ਮੈਂਟ ਦਿੰਦੇ ਨੇ, ਉਹਨਾਂ ਦੀ ਮਰਜ਼ੀ ਦੇ ਚੈਨਲ ਵਾਲਿਆਂ ਨੂੰ ਐਡਵਰਟਾਈਜ਼ਮੈਂਟ ਦਿੰਦੇ ਨੇ। ਸਰਕਾਰ ਆਪਣੀ ਮਰਜ਼ੀ ਦੇ ਲੋਕਾਂ ਨੂੰ ਦਿੰਦੀ ਹੈ, ਗੱਲ ਤੇ ਰੈਵਨਿਊ ਦੀ ਹੈ, ਔਰ ਇਹਨਾਂ ਕੋਲ ਆਪਣੀ ਮਰਜ਼ੀ ਦੇ ਚੈਨਲ ਔਰ ਪ੍ਰਿੰਟ ਮੀਡੀਆ ਹੈ। ਆਹ ਪਲਾਨ ਸਟੋਰੀਆਂ ਬਣਾਉਂਦੇ ਨੇ। ਤੁਸੀਂ ਦੇਖੋ ਇਹ ਇਦਾਂ ਦੀਆਂ ਸਟੋਰੀਆਂ ਬਣਾਉਂਦੇ ਨੇ ਜਿੱਦਾਂ ਮੋਦੀ ਜਿਹੜਾ ਹੈ ਉਸਨੇ ਕਮਾਲ ਹੀ ਕਰ ਦਿੱਤੀ ਹੈ, ਉਹਨੇ ਦੇਸ਼ ਬਦਲ ਹੀ ਦਿੱਤਾ ਹੈ, ਉਹਨੇ ਤੇ ਲੋਕਾਂ ਨੂੰ ਗਰੀਬਾਂ ਦਾ ਨੂੰ ਹੁਣ ਮੇਕ ਇਨ ਇੰਡੀਆ ਔਰ ਮੇਡ ਇਨ ਇੰਡੀਆ ਦੇ ਵਿੱਚ ਲੈ ਕੇ ਆ ਗਿਆ। ਮੋਦੀ ਤੇ ਇੱਕ ਰੱਬ ਆ ਗਿਆ, ਮੋਦੀ ਤੇ ਇੱਕ ਐਸਾ ਬੰਦਾ ਆ ਗਿਆ ਜਿਹਨੇ ਪੂਰਾ ਦੇਸ਼ ਜਿਹੜਾ ਹੈ ਉਹ ਬਦਲ ਦਿੱਤਾ। ਹੁਣ ਦੇਸ਼ ਦੇ ਵਿੱਚ ਖੁਸ਼ਹਾਲੀ ਹੈ, ਜਦ ਕਿ ਗਰਾਊਂਡ ਦੇ ਵਿੱਚ ਕਹਾਣੀ ਬਿਲਕੁਲ ਉਲਟੀ ਹੈ ਜੀ। ਗੱਲ ਬਿਲਕੁਲ ਉਲਟੀ ਹੈ। ਉਲਟੀ ਕਿੱਦਾਂ ਹੈ? ਇਹਨਾਂ ਨੇ ਕਿਹਾ, ਇਹਨੇ ਆਉਣ ਤੋਂ ਪਹਿਲਾਂ ਕਿਹਾ, ਮੈਂ ਮੀਡੀਆ ਦੇ ਮੰਚ ਦੀ ਗੱਲ ਕਰ ਰਿਹਾ, ਮੀਡੀਆ ਦੇ ਵਿੱਚ ਕੰਮ ਕਰਨ ਦੀ ਗੱਲ ਦੱਸ ਰਿਹਾ ਤੁਹਾਨੂੰ। ਇਹਨਾਂ ਨੇ ਕਿਹਾ ਕਿ ਅਸੀਂ 100 ਏਮਸ ਬਣਾਵਾਂਗੇ, 100 ਸਮਾਰਟ ਸਿਟੀਆਂ ਬਣਾਵਾਂਗੇ। ਮੈਂ ਆਵਾਂਗਾ 2 ਕਰੋੜ ਲੋਕਾਂ ਨੂੰ ਹਰ ਸਾਲ ਨੌਕਰੀਆਂ ਦਵਾਂਗਾ। मैं आवांगा 15-20 लाख रुपया सारे काला धन मिलेगा। मैं आवांगा इस देश दे विच अच्छे
अच्छे दिन आ जाएंगे, लोग खुश होंगे, किसान ਜਿਹੜੇ ਨੇ ਉਹ ਰਾਜ ਕਰਨਗੇ, ਮਜ਼ਦੂਰਾਂ ਦਾ ਰਾਜ ਹੋਏਗਾ। ਇਹ ਇਸਦੇ ਜੁਮਲੇ ਸੀਗੇ। ਤੁਸੀਂ ਦੱਸੋ ਕਿਹੜਾ ਟੀਵੀ ਚੈਨਲ ਹਿੰਦੁਸਤਾਨ ਦਾ ਇਹਨਾਂ ਗੱਲਾਂ ਨੂੰ ਯਾਦ ਕਰਾ ਰਿਹਾ? ਕੋਈ ਵੀ ਨਹੀਂ ਜੀ। ਤੁਸੀਂ ਇੱਕ ਵੀ ਦੱਸ ਦਿਓ ਕਿਹੜਾ ਮੀਡੀਆ ਹਾਊਸ ਹੈ, ਪ੍ਰਿੰਟ ਮੀਡੀਆ ਇਹਨਾਂ ਦੀ ਗੱਲ ਕਰ ਰਿਹਾ? ਕੋਈ ਵੀ ਨਹੀਂ ਕਰ ਰਿਹਾ, ਕਿਉਂਕਿ ਕਿਸੇ ਦੀ ਹਿੰਮਤ ਹੀ ਨਹੀਂ ਹੈ ਇਹ ਗੱਲ ਯਾਦ ਦਿਵਾਉਣ ਦੀ ਕਿ 2 ਕਰੋੜ ਨੌਕਰੀਆਂ ਕਿੱਥੇ ਨੇ, ਸਮਾਰਟ ਸਿਟੀਆਂ ਕਿੱਥੇ ਨੇ, 100 ਹਸਪੀਟਲ ਏਮਸ ਕਿੱਥੇ ਨੇ, ਗਰੀਬਾਂ ਦਾ ਰਾਜ ਕਿੱਥੇ ਹੈ, ਕਿਸਾਨਾਂ ਦਾ ਰਾਜ ਕਿੱਥੇ ਹੈ, ਬੇਰੋਜ਼ਗਾਰੀ ਦੀ ਗੱਲ ਹੀ ਨਹੀਂ ਕੋਈ ਕਰਦਾ। ਇਸ ਕਰਕੇ ਨਹੀਂ ਕਰਦਾ ਕਿਉਂਕਿ ਜੇ ਕਿਸੇ ਚੈਨਲ ਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੇ ਸਾਰਾ ਰੈਵਨਿਊ ਬੰਦ ਹੋ ਜਾਏਗਾ, ਉਹਦੇ ਸਾਰੇ ਇਸ਼ਤਿਹਾਰ ਬੰਦ ਹੋ ਜਾਣਗੇ। ਜਦ ਗੱਡੀ ਦੇ ਵਿੱਚ ਤੇਲ ਹੀ ਨਹੀਂ ਪੈਣਾ ਤੇ ਗੱਡੀ ਨੇ ਚੱਲਣਾ ਕਿੱਦਾਂ ਹੈ? ਮੀਡੀਆ ਹਾਊਸ ਚੱਲਦਾ ਰੁਪਿਆਂ ਨਾਲ। ਰੁਪਏ ਜੇ ਨੇ ਸਰਕਾਰ ਦੇ ਹੱਥ ਵਿੱਚ, ਕੰਟਰੋਲ ਵਿੱਚ ਨੇ। ਵੱਡੇ ਘਰਾਣੇ ਇਹਨਾਂ ਦੇ ਕੰਟਰੋਲ ਵਿੱਚ ਨੇ। ਵੱਡੇ ਘਰਾਣੇ ਇਹਨਾਂ ਦੇ ਇਸ਼ਾਰੇ ਤੇ ਇਹਨਾਂ ਦੀ ਮਰਜ਼ੀ ਦੇ ਚੈਨਲ ਵਾਲਿਆਂ ਨੂੰ ਐਡਵਰਟਾਈਜ਼ਮੈਂਟ ਦਿੰਦੇ ਨੇ। ਵੱਡੇ ਘਰਾਣੇ ਇਹਨਾਂ ਦੇ ਇਸ਼ਾਰੇ ਤੇ ਇਹਨਾਂ ਦੀ ਮਰਜ਼ੀ ਨਾਲ ਪ੍ਰਿੰਟ ਹਾਊਸ ਦੇ ਪ੍ਰਿੰਟ ਮੀਡੀਆ ਨੂੰ ਐਡਵਰਟਾਈਜ਼ਮੈਂਟ ਦਿੰਦੇ ਨੇ, ਬਾਕੀਆਂ ਨੂੰ ਦਿੰਦੇ ਹੀ ਨਹੀਂ ਜੀ। ਬਾਕੀਆਂ ਨੂੰ ਐਡਵਰਟਾਈਜ਼ਮੈਂਟ ਆਉਂਦੀ ਹੀ ਨਹੀਂ, ਵਿਗਿਆਪਨ ਆਉਂਦਾ ਹੀ ਨਹੀਂ। ਤੇ ਜੇ ਕਿਸੇ ਨੇ ਖਿਲਾਫ ਲਿਖ ਦਿੱਤੀ ਸਟੋਰੀ ਤੇ ਉਹਦੇ ਪਿੱਛੇ ਪੈ ਜਾਂਦੇ ਨੇ। ਇਹ ਹਾਲਤ ਬਣ ਗਈ ਹੈ ਪਿਛਲੇ 4 ਸਾਲਾਂ ਦੇ ਵਿੱਚ। ਤੁਸੀਂ ਇਹ ਦੇਖੋ, ਇਹਨਾਂ ਨੇ ਲਿਸਟਾਂ ਬਣਾ ਕੇ ਲਗਭਗ 10,000 ਤੋਂ ਜ਼ਿਆਦਾ ਅਖਬਾਰ ਬੰਦ ਕਰ ਦਿੱਤੇ ਹੈ। ਔਨ ਰਿਕਾਰਡ ਕਹਿ ਰਿਹਾ ਮੈਂ ਤੁਹਾਨੂੰ, ਔਨ ਰਿਕਾਰਡ ਜੀ 10,000 ਤੋਂ ਜ਼ਿਆਦਾ ਅਖਬਾਰ ਬੰਦ ਹੋ ਗਏ ਨੇ। ਜਿਹੜੇ ਵੱਡੇ ਅਖਬਾਰ ਜਿਨ੍ਹਾਂ ਦੀ ਤੂਤੀ ਬੋਲਦੀ ਸੀ ਉਹ ਵਿਚਾਰੇ ਹੋ ਗਏ ਨੇ। ਜਿਹੜੇ RSS, BJP ਔਰ ਮੋਦੀ ਦੀ ਸਰਕਾਰ ਦੇ ਨਾਲ ਚਲੇ ਹੋਏ ਨੇ ਉਹ ਚਮਕ ਰਹੇ ਨੇ ਕਿਉਂਕਿ ਉਹਨਾਂ ਨੂੰ ਦੱਬ ਕੇ ਰੈਵਨਿਊ ਆ ਰਿਹਾ, ਦੱਬ ਕੇ ਐਡਵਰਟਾਈਜ਼ਮੈਂਟ ਆ ਰਹੀ ਹੈ, ਦੱਬ ਕੇ ਮਦਦ ਹੋ ਰਹੀ ਹੈ। ਇਸ ਕਰਕੇ ਜਿਹੜੀਆਂ ਅਸਲੀ ਸਟੋਰੀਆਂ ਨੇ ਉਹ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ। ਜਿਹੜੀ ਅਸਲੀ ਤਕਲੀਫ ਹੈ ਲੋਕਾਂ ਦੀ ਲੋਕਾਂ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਮੰਚ ਨਹੀਂ ਹੈਗਾ। ਇਸ ਕਰਕੇ ਮੈਂ ਸਿੱਖ ਦ੍ਰਿਸ਼ਟੀਕੋਣ ਤੇ ਵੀ ਤੁਹਾਨੂੰ ਇਹ ਕਹਿ ਸਕਦਾ, ਮੰਚ ਨਾ ਹੋਣੇ ਦੀ ਵਜ੍ਹਾ ਨਾਲ ਸਾਨੂੰ ਸਿੱਖ ਕੌਮ ਨੂੰ ਬੜੀ ਦਿੱਕਤ ਆ ਰਹੀ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਸਿੱਖ ਦ੍ਰਿਸ਼ਟੀਕੋਣ ਦੀ ਗੱਲ ਕੀਤੀ ਹੈ, ਇਸੇ ਦੇ ਵੱਲ ਆਈਏ। ਜਦੋਂ ਅਸੀਂ ਆਪਣੀਆਂ ਖਬਰਾਂ ਦੇਖਦੇ ਹਾਂ ਜਾਂ ਜਿਹੜੇ ਸਿੱਖ ਮਾਮਲਿਆਂ ਹੁੰਦੇ ਆ, ਭਾਵੇਂ ਉਹ ਜਿਵੇਂ ਤੁਸੀਂ ਬਰਗਾੜੀ ਦਾ ਜ਼ਿਕਰ ਕੀਤਾ ਹੈ, ਸ਼ਿਲੌਂਗ ਦੇ ਵਿੱਚ ਜੋ ਸਿੱਖਾਂ ਦੇ ਨਾਲ ਉੱਥੇ ਹੋਇਆ, ਜਾਂ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਨੇ ਉਹਨਾਂ ਨੂੰ ਹਾਈਲਾਈਟ ਕਰਨ ਦੀ ਗੱਲ ਹੁੰਦੀ ਹੈ, ਮਾਈਨੋਰਿਟੀ ਦੇ ਹੱਕਾਂ ਨੂੰ ਅੱਗੇ ਲੈ ਕੇ ਆਉਣ ਦੀ ਗੱਲ ਹੁੰਦੀ ਹੈ, ਉਹਦੇ ਤੇ ਵਿਚਾਰ ਚਰਚਾ ਕਰਨ ਦੀ ਗੱਲ ਹੁੰਦੀ ਹੈ, ਜਾਂ ਉਹਦੇ ਅਰਾਊਂਡ ਇੱਕ ਪਬਲਿਕ ਪ੍ਰੈਸ਼ਰ ਬਿਲਡ ਕਰਨ ਦੀ ਗੱਲ ਹੁੰਦੀ ਹੈ, ਤਾਂ ਜਿਹੜਾ ਮੀਡੀਆ ਹੈਗਾ, ਮੇਨ ਸਟ੍ਰੀਮ ਮੀਡੀਆ ਵੱਲੋਂ ਉੱਦਾਂ ਦੀਆਂ ਸਟੋਰੀਜ਼ ਨਹੀਂ ਛਾਪੀਆਂ ਜਾਂਦੀਆਂ, ਉੱਦਾਂ ਦੀ ਕਵਰੇਜ ਨਹੀਂ ਕੀਤੀ ਜਾਂਦੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਵਾਲ ਇਹ ਉੱਠਦਾ ਹੈ ਵੀ ਸਿੱਖ ਕੌਮ ਦੇ ਲਈ, ਸਾਡੇ ਲਈ ਮੀਡੀਆ ਦੀ ਕੀ ਇੰਪੋਰਟੈਂਸ ਹੈਗੀ ਹੈ। ਆਪਣੇ ਮੀਡੀਆ ਦੀ, ਭਾਵੇਂ ਉਹ ਛੋਟੀਆਂ ਪਬਲੀਕੇਸ਼ਨਸ ਹੋਣ, ਰਸਾਲੇ ਹੋਣ, ਜਿੰਨਾ ਵੀ ਉਹਨਾਂ ਦਾ ਦਾਇਰਾਕਾਰ ਹੋਵੇ, ਉਹਨਾਂ ਦੀ ਕੀ ਇੰਪੋਰਟੈਂਸ ਹੈਗੀ ਹੈ ਸਾਡੇ ਲਈ? ਦੇਖੋ, ਮੈਂ ਤੁਹਾਨੂੰ ਪਹਿਲੇ ਇੱਥੋਂ ਦੇ ਹਿੰਦੁਸਤਾਨ ਦੇ ਮੀਡੀਆ ਦੀ ਸਿੱਖਾਂ ਦੀ ਗੱਲ ਦੱਸਦਾ। ਮੈਨੂੰ ਬੜੇ ਅਫਸੋਸ ਨਾਲ ਅਮਰਵੀਰ ਜੀ ਇਹ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੇ ਕੁਝ ਛੋਟੇ ਅਖਬਾਰ ਪੰਜਾਬੀ ਦੇ, ਜਾਂ ਇੱਕ ਅਖਬਾਰ ਪੰਜਾਬੀ ਦਾ ਤੁਸੀਂ ਸਿੱਖਾਂ ਦਾ ਕਹਿ ਸਕਦੇ ਹੋ, ਅਜੀਤ ਜੀ। ਇਸ ਤੋਂ ਇਲਾਵਾ ਪੰਜਾਬ ਭਰ ਦੇ ਵਿੱਚ ਕੋਈ ਸਿੱਖਾਂ ਕੋਲ ਅੰਗਰੇਜ਼ੀ ਦਾ, ਹਿੰਦੀ ਦਾ ਅਖਬਾਰ ਨਹੀਂ ਹੈ ਜਿਹੜਾ ਸਿੱਖਾਂ ਦੀ ਗੱਲ ਕਰੇ। ਮੈਂ ਹੁਣ ਸਿੱਖ ਦ੍ਰਿਸ਼ਟੀਕੋਣ ਦੀ ਗੱਲ ਦੱਸਦਾ ਤੁਹਾਨੂੰ ਜੀ। ਪੰਜਾਬ ਤੋਂ ਬਾਹਰ ਇੱਕ ਵੀ ਐਸਾ ਅਦਾਰਾ ਨਹੀਂ ਹੈ, ਐਸਾ ਮੰਚ ਨਹੀਂ ਹੈ ਸਿੱਖਾਂ ਦੇ ਕੋਲ ਜਿਹੜਾ ਅਖਬਾਰ ਕੱਢਦਾ ਹੋਵੇ, ਜਿਹੜਾ ਚੈਨਲ ਚਲਾਉਂਦਾ ਹੋਵੇ। ਨਾ ਪੰਜਾਬ ਤੋਂ ਬਾਹਰ ਚੈਨਲ ਨੇ, ਨਾ ਅਖਬਾਰ ਨੇ। ਤੁਹਾਡੀ ਸਿੱਖ ਕੌਮ ਕੋਲੋਂ ਕੋਈ ਮੀਡੀਆ ਹਾਊਸ ਹੀ ਨਹੀਂ ਹੈਗਾ ਦੇਸ਼ ਭਰ ਦੇ ਵਿੱਚ ਜੀ। ਪੰਜਾਬ ਤੋਂ ਬਾਹਰ ਤਾਂ ਬਿਲਕੁਲ ਬੜਾ ਹੈ। ਔਰ ਪੰਜਾਬ ਦੇ ਵਿੱਚ ਛੋਟੇ ਪੰਜਾਬੀ ਦੇ ਅਖਬਾਰ ਤੇ ਇੱਕ ਵੱਡਾ ਅਖਬਾਰ ਅਜੀਤ ਤੁਸੀਂ ਪੰਜਾਬੀ ਦਾ ਰੱਖ ਲਓ, ਤੁਹਾਡੇ ਕੋਲੋਂ ਨਾ ਅੰਗਰੇਜ਼ੀ ਦਾ ਅਖਬਾਰ ਹੈ, ਨਾ ਤੁਹਾਡੇ ਕੋਲ ਹਿੰਦੀ ਦਾ ਅਖਬਾਰ ਹੈ। ਪੂਰੇ ਦੇਸ਼ ਦੇ ਵਿੱਚ ਤੁਹਾਡੇ ਕੋਲ ਨਾ ਕੋਈ ਅੰਗਰੇਜ਼ੀ ਦਾ ਚੈਨਲ ਹੈ, ਨਾ ਤੁਹਾਡੇ ਕੋਲ ਕੋਈ ਹਿੰਦੀ ਦਾ ਚੈਨਲ ਹੈ ਜੀ। ਸਿੱਖਾਂ ਨੂੰ ਕੋਈ ਵੀ ਚੈਨਲ ਵਾਲਾ ਆਪਣੇ ਮੰਚ ਤੇ ਵੀ ਨਹੀਂ ਬੁਲਾਉਂਦਾ, ਆਪਣੀ ਡਿਸਕਸ਼ਨ ਤੇ ਵੀ ਨਹੀਂ ਬੁਲਾਉਂਦਾ। ਔਰ ਕਿਉਂ ਨਹੀਂ ਬੁਲਾਉਂਦਾ? ਕਿਉਂਕਿ ਵਜੂਦ ਨਹੀਂ ਸਮਝਦੇ। ਵਜੂਦ ਇਸ ਕਰਕੇ ਨਹੀਂ ਸਮਝਦੇ, ਤੁਹਾਡੀ ਚਰਚਾ ਹੀ ਨਹੀਂ। ਤੁਸੀਂ ਸਵੇਰੇ ਉੱਠਦੇ ਹੋ,
ਦੇਸ਼ ਭਰ ਦੀਆਂ ਅਖਬਾਰਾਂ 'ਚ ਤੁਹਾਨੂੰ ਕਿੱਥੇ ਸਿੱਖ ਨਹੀਂ ਲੱਭਦਾ। ਦੇਸ਼ ਭਰ ਦੀਆਂ ਅਖਬਾਰਾਂ 'ਚ ਤੁਸੀਂ ਸਵੇਰੇ ਜਿਸਲੇ ਉੱਠਦੇ ਹੋ ਤੁਸੀਂ ਸਾਰੇ ਚੈਨਲ ਖੋਲ ਲਓ, ਤੁਹਾਨੂੰ ਕਿੱਥੇ ਸਿੱਖ ਨਹੀਂ ਮਿਲਦਾ। ਤੁਹਾਡੀ ਗੱਲ ਹੀ ਕੋਈ ਨਹੀਂ, ਤੁਹਾਡੇ ਕੋਲ ਮੰਚ ਹੀ ਕੋਈ ਨਹੀਂ, ਤੁਹਾਡੇ ਕੋਲ ਐਸਾ ਕੋਈ ਇਲੈਕਟ੍ਰੋਨਿਕ ਮੀਡੀਆ ਨਹੀਂ ਹੈ, ਤੁਹਾਡੇ ਕੋਲ ਐਸਾ ਪ੍ਰਿੰਟ ਮੀਡੀਆ ਨਹੀਂ ਹੈ। ਇਹ ਪੂਰੀ ਸਮੁੱਚੀ ਸਿੱਖ ਕੌਮ ਦਾ ਫੇਲੀਅਰ ਹੈ, ਪੂਰੀ ਲੀਡਰਸ਼ਿਪ ਦਾ ਫੇਲੀਅਰ ਹੈ, ਪੂਰੇ ਸਿੱਖ ਵਪਾਰੀਆਂ ਦਾ ਫੇਲੀਅਰ ਹੈ। ਇਹ ਬਹੁਤ ਵੱਡਾ ਸਿੱਖ ਵਿਦਵਾਨਾਂ ਦਾ ਫੇਲੀਅਰ ਹੈ ਕਿ ਜਿਹੜਾ ਮੀਡੀਆ ਅੱਜ ਸੰਸਾਰ ਭਰ ਦੇ ਵਿੱਚ ਵਿਚਰ ਰਿਹਾ, ਜਿਨ੍ਹਾਂ ਕੋਲ ਮੀਡੀਆ ਹੈ ਤਾਕਤ ਉਹਨਾਂ ਕੋਲ ਹੈ ਜੀ। ਲੋਕਾਂ ਕੋਲ ਤੁਸੀਂ ਆਪਣੀ ਗੱਲ ਹੀ ਨਹੀਂ ਪਹੁੰਚਾ ਪਾ ਰਹੇ, ਸੰਸਾਰ ਦੇ ਲੋਕਾਂ ਨੂੰ ਤੁਸੀਂ ਆਪਣਾ ਪੱਖ ਹੀ ਨਹੀਂ ਰੱਖ ਪਾ ਰਹੇ, ਤੁਸੀਂ ਆਪਣੇ ਤੇ ਹੋਏ ਜ਼ੁਲਮ ਦੀ ਗੱਲ ਵੀ ਨਹੀਂ ਲੋਕਾਂ ਨੂੰ ਸਮਝਾ ਪਾਏ, ਕਿਉਂਕਿ ਤੁਹਾਡੇ ਕੋਲ ਮੀਡੀਆ ਕੋਲ ਨਹੀਂ, ਤੁਹਾਡੇ ਕੋਲ ਮੰਚ ਕੋਲ ਨਹੀਂ। ਮੈਂ ਇੱਥੇ ਇੱਕ ਐਗਜ਼ਾਮਪਲ ਦੇਣ ਲੱਗਾ ਤੁਹਾਨੂੰ ਜੀ। ਦਿੱਲੀ ਵਿੱਚ 5000 ਤੋਂ ਜ਼ਿਆਦਾ ਕਤਲ ਕਰਨ ਵਾਲੇ ਸਰੇਆਮ ਘੁੰਮਦੇ ਨੇ, ਸਰੇਆਮ ਜਿਨ੍ਹਾਂ ਨੇ ਕਤਲ ਕਰ ਰੱਖੇ ਨੇ। ਉਹ ਸੁਪਰੀਮ ਕੋਰਟ ਦੇ ਚਾਰੇ ਚਵੇਰੇ ਘੁੰਮਦੇ ਨੇ, ਉਹ ਹਾਈ ਕੋਰਟ ਦੇ ਚਾਰ ਚਵੇਰੇ ਘੁੰਮਦੇ ਨੇ। ਕਿਸੇ ਮੀਡੀਆ ਨੇ ਕਦੀ ਇਹ ਦੋ ਲਾਈਨਾਂ ਵੀ ਲਿਖੀਆਂ ਕਿ ਇਤਨੇ ਕਾਤਲ ਦਿੱਲੀ ਵਿੱਚ ਘੁੰਮਦੇ ਆ? ਇਹ ਬਰਗਾੜੀ ਦੇ ਵਿੱਚ ਸਿੱਖਾਂ ਨੇ ਮੋਰਚਾ ਲਾ ਰੱਖਿਆ ਹੈ, ਸਿਰਫ ਉਸ ਡਿਸਟ੍ਰਿਕਟ ਦੇ ਕੁਝ ਪੰਜਾਬੀ ਦੇ ਅਖਬਾਰਾਂ 'ਚ ਕੋਈ ਖਬਰ ਆਉਂਦੀ ਹੈ ਤੇ ਆਉਂਦੀ ਹੈ, ਜਾਂ ਪੰਜਾਬੀ ਦੇ ਸੋਸ਼ਲ ਮੀਡੀਆ ਤੇ। ਇਸ ਤੋਂ ਇਲਾਵਾ ਦੇਸ਼ ਭਰ ਦੇ ਕਿਸੇ ਬੰਦੇ ਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਪਮਾਨ ਤੇ ਵਿਰੋਧ ਦੇ ਵਿੱਚ ਸਿੱਖਾਂ ਨੇ ਬਰਗਾੜੀ ਵਿੱਚ ਕੋਈ ਮੋਰਚਾ ਲਾ ਰੱਖਿਆ। ਕਿਸੇ ਨੂੰ ਪਤਾ ਹੀ ਨਹੀਂ, ਕਿਸੇ ਨੂੰ ਪਤਾ ਨਹੀਂ ਹੈ। ਆਪਰੇਸ਼ਨ ਬਿਲੂਸਕਾਰ ਤੋਂ ਪਹਿਲਾਂ ਵੀ ਇੰਦਰਾ ਗਾਂਧੀ ਨੇ ਇਹਨਾਂ ਮੰਚਾਂ ਦਾ ਇਸਤੇਮਾਲ ਕੀਤਾ, ਸੰਸਾਰ ਭਰ ਦੇ ਲੋਕਾਂ ਨੂੰ ਉਹਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਉੱਥੇ ਜਿਹੜੇ ਨੇ ਜ਼ਾਲਮ ਬੈਠੇ ਨੇ, ਆਤੰਕਵਾਦੀ ਬੈਠੇ ਨੇ, ਦੇਸ਼ ਦਰੋਹੀ ਬੈਠੇ ਨੇ ਅੰਦਰ। ਮੈਂ ਉਹਨਾਂ ਨੂੰ ਜਸਟੀਫਾਈ ਕਰਨ ਵਾਸਤੇ ਪਹਿਲਾਂ ਇੱਕ ਮਾਹੌਲ ਬਣਾਇਆ। ਇਸੇ ਤਰ੍ਹਾਂ ਅੱਜ ਪੂਰੀ ਸਿੱਖ ਕੌਮ ਦੇ ਕੋਲ ਕੋਈ ਮੰਚ ਨਹੀਂ। ਜਿਹੜੇ ਵਿਚਾਰੇ ਸਟਰਗਲ ਕਰ ਰਹੇ ਨੇ, ਤੁਸੀਂ ਵਿਦੇਸ਼ਾਂ, ਤੁਸੀਂ ਤੇ ਜਾਣਦੇ ਹੀ ਹੋ ਜੀ ਕਿ ਟੀਵੀ 84 ਰੋਜ਼ਾਨਾ ਕਿਤਨੀ ਕੌਮ ਦੀ ਸੇਵਾ ਕਰ ਰਿਹਾ, ਕਿਤਨੀ ਮਿਹਨਤ ਕਰ ਰਿਹਾ। ਤੁਹਾਡੇ ਅਦਾਰੇ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿਤਨੀ ਮਦਦ ਮਿਲਦੀ ਹੈ, ਤੁਸੀਂ ਕਿਤਨੀਆਂ ਅਪੀਲਾਂ ਕਰਦੇ ਹੋ, ਸਾਨੂੰ ਪਤਾ ਹੈ। ਇਸ ਦੇ ਬਾਵਜੂਦ ਕੌਮ ਦੇ ਵਿੱਚ ਜਜ਼ਬਾ ਹੀ ਨਹੀਂ ਹੈਗਾ। ਛੋਟੇ ਛੋਟੇ ਵਿਚਾਰੇ ਜਿਹੜੇ ਬੰਦੇ ਸਟਰਗਲ ਕਰ ਰਹੇ ਨੇ, ਜਿਹੜੇ ਹਿੰਮਤ ਕਰ ਰਹੇ ਨੇ, ਜਿਹੜੇ ਆਵਾਜ਼ ਬੁਲੰਦ ਕਰ ਰਹੇ ਨੇ, ਜਿਹੜੇ ਸਰਕਾਰ ਨਾਲ ਜੂਝ ਰਹੇ ਨੇ, ਜਿਹੜੇ ਸਰਕਾਰ ਨਾਲ ਟੱਕਰ ਲੈ ਰਹੇ ਨੇ, ਉਹਨਾਂ ਦੀ ਮਦਦ ਕਰਨ ਵਾਸਤੇ ਸਿੱਖ ਵਪਾਰੀ ਅੱਗੇ ਨਹੀਂ ਆਉਂਦੇ, ਸਿੱਖ ਨਹੀਂ ਅੱਗੇ ਆਉਂਦੇ ਜੀ। ਅਸੀਂ ਕਹਿ ਨਹੀਂ ਸੋਚਦੇ ਕਿ ਇਲੈਕਟ੍ਰੋਨਿਕ ਮੀਡੀਆ ਔਰ ਪ੍ਰਿੰਟ ਮੀਡੀਆ ਦੀ ਤਾਕਤ ਕਿਤਨੀ ਵੱਡੀ ਹੈ, ਔਰ ਆਪਣੀ ਕੌਮ ਦੇ ਜਿਹੜੇ ਹੈ ਅਦਾਰੇ ਨੇ, ਜਿਹੜੇ ਲੋਕ ਕੰਮ ਕਰ ਰਹੇ ਨੇ, ਅਸੀਂ ਇਹਨਾਂ ਨੂੰ ਤਾਕਤ ਦਈਏ, ਇਹਨਾਂ ਦੀ ਮਦਦ ਕਰੀਏ। ਇਹ ਹੋਰ ਤਕੜੇ ਹੋ ਕੇ ਸਰਕਾਰ ਨਾਲ ਦੋ ਹੱਥ ਕਰਨ ਔਰ ਆਪਣੀ ਕੌਮ ਦੀ ਆਵਾਜ਼ ਸੰਸਾਰ ਭਰ ਤੱਕ ਲੈ ਕੇ ਆਉਣ, ਪਰ ਨਹੀਂ। ਇਸ ਕਰਕੇ ਸਰਕਾਰ ਤੇ ਆਪਣੇ ਤੌਰ ਦੇ ਉੱਤੇ ਦੇਸ਼ ਭਰ ਦੇ ਵਿੱਚ ਕੰਮ ਕਰ ਰਹੀ ਹੈ, ਪਰ ਸਾਡੀ ਲੀਡਰਸ਼ਿਪ, ਸਾਡਾ ਜਿਹੜਾ ਬੁੱਧੀਜੀਵੀ, ਜਿਹੜਾ ਸਾਡੀ ਟੀਮ ਹੈ, ਸਾਡੇ ਕੌਮ ਦੇ ਇੰਟੈਲੈਕਚੁਅਲ, ਸਾਡੀ ਕੌਮ ਦੇ ਵਿਦਵਾਨ, ਸਾਡੀ ਕੌਮ ਦੇ ਵਪਾਰੀ, ਸਾਡੀ ਕੌਮ ਦੇ ਪ੍ਰਚਾਰਕ, ਸਿਰਫ ਅਸੀਂ ਪਤਾ ਕਿੱਥੇ ਸੀਮਤ ਆ। ਅਸੀਂ ਸੀਮਤ ਰਹਿ ਗਏ ਹਾਂ ਆਪਣੇ ਗੁਰਦੁਆਰਿਆਂ ਦੀਆਂ ਮੰਚਾਂ ਤੇ, ਉਹਨਾਂ ਮੰਚ ਦੇ ਉੱਤੇ। ਅਸੀਂ ਸੀਮਤ ਰਹਿ ਗਏ ਹਾਂ ਗੁਰਦੁਆਰਿਆਂ ਦੇ ਵਿੱਚ ਲੰਗਰ ਤੱਕ, ਅਸੀਂ ਸੀਮਤ ਰਹਿ ਗਏ ਹਾਂ ਗੁਰਦੁਆਰੇ ਬਣਾਉਣ ਤੱਕ, ਅਸੀਂ ਸੀਮਤ ਰਹਿ ਗਏ ਹਾਂ ਸਿਰਫ ਨਗਰ ਕੀਰਤਨ ਆਰਗੇਨਾਈਜ਼ ਕਰਨ ਤੱਕ, ਅਸੀਂ ਸੀਮਤ ਰਹਿ ਗਏ ਹਾਂ ਆਪਣੀਆਂ ਛੋਟੀਆਂ ਛੋਟੀਆਂ ਜਿਹੜੀਆਂ ਅਖਬਾਰਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਦੇ ਵਿੱਚ ਇੱਕ ਦੂਜੇ ਨੂੰ ਅਸੀਂ ਬੁਰਾ ਭਲਾ ਕਹਿੰਦੇ ਰਹਿੰਦੇ ਹਾਂ। ਇਸ ਤੋਂ ਵੱਧ ਸਾਡਾ ਕੋਈ ਵੱਡਾ ਮੰਚ ਨਹੀਂ। ਕੌਮ ਦੇ ਕੋਲ ਇੱਕ ਵੀ ਵੱਡਾ ਅੰਗਰੇਜ਼ੀ ਦਾ ਅਖਬਾਰ ਨਹੀਂ ਜੀ, ਸਿੱਖ ਕੌਮ ਦੇ ਕੋਲ ਇੱਕ ਵੀ ਵੱਡਾ ਹਿੰਦੀ ਦਾ ਅਖਬਾਰ ਨਹੀਂ, ਤੇ ਕੌਮ ਦੇ ਕੋਲ ਬਿਲਕੁਲ ਐਸਾ ਕੋਈ ਮੰਚ ਨਹੀਂ ਜਿਸ ਮੰਚ ਤੇ ਖੜੇ ਹੋ ਕੇ ਉਹ ਸੰਸਾਰ ਦੇ ਲੋਕਾਂ ਨਾਲ ਗੱਲ ਕਰ ਸਕਣ, ਸੰਸਾਰ ਦੇ ਲੋਕਾਂ ਨੂੰ ਸੱਚਾਈ ਦੱਸ ਸਕਣ। ਇਸ ਕਰਕੇ ਮੀਡੀਆ ਹਾਊਸ ਨੂੰ, ਸਿੱਖ ਕੌਮ ਨੂੰ ਚਾਹੀਦਾ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੀ ਮਦਦ ਕਰਨ ਔਰ ਇਸ ਆਵਾਜ਼ ਨੂੰ ਸਮਝਣ ਕਿ ਮੀਡੀਆ ਦੀ ਤਾਕਤ ਕਿਤਨੀ ਹੈ। ਯੁੱਗ ਬਦਲ ਗਿਆ ਹੈ, ਸੰਸਾਰ ਦੇ ਲੋਕ ਸਿਰਫ ਤੁਹਾਡੀ ਗੱਲ ਕਰ ਬੈਠਿਆਂ ਸੁਣਨਾ ਚਾਹੁੰਦੇ ਨੇ। ਤੁਸੀਂ ਸੰਸਾਰ ਦੇ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਵਾਸਤੇ ਵੱਡੇ ਮੰਚ ਖੜੇ ਕਰੋ ਔਰ ਜਿਹੜੇ ਬੰਦੇ ਅਦਾਰੇ ਚਲਾ ਰਹੇ ਨੇ ਉਹਨਾਂ ਦੀ ਮਦਦ ਕਰੋ। ਉਹ ਮੰਗਤੇ ਨਹੀਂ ਹੈਗੇ, ਜਿਹੜੇ ਚੈਨਲ, ਜਿਹੜੇ ਸਿੱਖ ਚੈਨਲ ਚਲਾ ਰਹੇ ਨੇ ਉਹ ਮੰਗਤੇ ਨਹੀਂ ਹੈਗੇ, ਉਹ ਸਟਰਗਲ ਕਰ ਰਹੇ ਨੇ
कौम की आवाज संसार तक पहुंचाने वास्ते जेडे अखबारां कर रहे हो मंगते नहीं है जी, वो स्ट्रगल कर रहे हैं कौम की आवाज बुलंद करने वास्ते, सरकार ने टक्कर लेने वास्ते और अपनी कौम का पक्ष रखने वास्ते। जी बिल्कुल ਬੱਬਰ ਸਾਹਿਬ, ਜਿਵੇਂ ਇਹ ਸਾਰੇ ਰੁਝਾਨ ਦੀ ਅਸੀਂ ਗੱਲ ਕੀਤੀ ਹੈ, ਤੁਸੀਂ ਜੋ ਕੌਮ ਦੇ ਵਿੱਚ ਇਸ ਵਕਤ ਹਾਲਾਤ ਬਣੇ ਹੋਏ ਆ ਜਾਂ ਕੌਮ ਕਿਸ ਹਿਸਾਬ ਨਾਲ ਸੋਚਦੀ ਹੈ, ਕਿਵੇਂ ਸੀਰੀਅਸਲੀ ਨਹੀਂ ਲੈਂਦੀ ਹੈਗੀ ਇਸ ਸਾਰੇ ਪਾਰਟ ਨੂੰ, ਉਹਦਾ ਵੀ ਤੁਸੀਂ ਜ਼ਿਕਰ ਕੀਤਾ। ਤੇ ਜੋ ਸਰਕਾਰੀ ਰਵੱਈਆ ਹੈਗਾ ਤੇ ਓਵਰਆਲ ਕਿਵੇਂ ਦੀ ਸਿਚੁਏਸ਼ਨ ਬਣੀ ਹੋਈ ਹੈ ਮੀਡੀਆ ਦੀ, ਇਹਦੇ ਤੇ ਤੁਸੀਂ ਵਿਚਾਰ ਚਰਚਾ ਕੀਤੀ ਹੈ। ਪਰ ਗੱਲ ਇਹ ਹੈਗੀ ਹੈ ਵੀ ਇਹਨੂੰ ਅਸੀਂ ਤਬਦੀਲ ਕਿਵੇਂ ਕਰ ਸਕਦੇ ਹਾਂ, ਇਹਨੂੰ ਬਦਲਿਆ ਕਿਵੇਂ ਜਾ ਸਕਦਾ ਹੈ, ਜਾਂ ਇਹਦਾ ਜਿਹੜਾ ਸੋਲਿਊਸ਼ਨ ਹੈਗਾ ਉਹ ਲੋਕਾਂ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ, ਉਹਦੇ ਲਈ ਕੀ ਕੀਤਾ ਜਾ ਸਕਦਾ ਹੈ, ਉਹਦੇ ਲਈ ਜਿਹੜੇ ਸਾਡੇ ਦਰਸ਼ਕ ਨੇ ਉਹ ਕੀ ਕਰ ਸਕਦੇ ਨੇ, ਜਾਂ ਜਿਹੜੇ ਮੋਢੀ ਨੇ ਇਸ ਕੰਮ ਦੇ ਵਿੱਚ ਪਏ ਹੋਏ ਨੇ ਉਹ ਕੀ ਕਰ ਸਕਦੇ ਨੇ? ਬਹੁਤ ਕੁਝ ਕਰ ਸਕਦੇ ਨੇ ਜੇ ਅਸੀਂ ਸੰਸਾਰ ਭਰ ਦੇ ਵਿੱਚ ਇਸ ਗੱਲੋਂ ਅਸੀਂ ਕਰ ਰਹੇ ਹਾਂ ਕਿ ਸੰਸਾਰ ਭਰ ਵਿੱਚ ਅਸੀਂ ਵਿਚਰ ਕੇ ਅਸੀਂ ਆਪਣੇ ਕਾਰੋਬਾਰ ਵੱਡੇ ਕੀਤੇ ਨੇ, ਆਪਣੇ ਬਿਜ਼ਨਸ ਵੱਡੇ ਕੀਤੇ ਨੇ, ਆਪਣੀ ਪਹੁੰਚ ਵੱਡੀ ਕੀਤੀ ਹੈ, ਆਪਣੇ ਆਪ ਨੂੰ ਅਸੀਂ ਬੜਾ ਅਮੀਰ ਕੀਤਾ ਹੈ। ਇਹ ਬੜੀ ਮਾਮੂਲੀ ਜੀ ਗੱਲ ਹੈ ਜੀ, ਇਹ ਬੜੀ ਮਾਮੂਲੀ ਜੀ ਗੱਲ ਹੈ। ਸਿਰਫ ਵਾਸਤੇ ਜਿੰਨੇ ਸਿੱਖ ਵਪਾਰੀ ਨੇ, ਵੱਡੇ ਵਪਾਰੀ ਨੇ, ਜਿਨ੍ਹਾਂ ਕੋਲ ਕਾਰੋਬਾਰ ਹੈ, ਜਿਨ੍ਹਾਂ ਕੋਲ ਪੈਸਾ ਹੈ, ਉਹ ਚੈਨਲ ਵਾਲਿਆਂ ਨੂੰ ਤੇ ਮੀਡੀਆ ਹਾਊਸ ਚਲਾ ਰਹੇ ਨੇ, ਉਹਨਾਂ ਨੂੰ ਇਸ਼ਤਿਹਾਰ ਦੇ ਸਕਦੇ ਨੇ, ਉਹਨਾਂ ਨੂੰ ਐਡਵਰਟਾਈਜ਼ਮੈਂਟ ਦੇ ਸਕਦੇ ਨੇ। ਉਹ ਐਡਵਰਟਾਈਜ਼ਮੈਂਟ ਬਿਜ਼ਨਸ ਹੈ, ਉਹਨਾਂ ਨੂੰ ਇੱਕ ਐਡਵਰਟਾਈਜ਼ਮੈਂਟ ਦੇ ਰਾਹੀਂ ਉਹ ਉਹਨਾਂ ਦੀ ਮਦਦ ਕਰ ਸਕਦੇ ਨੇ। ਉਹ ਜਿਹੜੇ ਇਹ ਲੋਕ ਨੇ ਆਪਣੇ, ਉਹਨਾਂ ਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਇਹ ਮੰਚ ਜਿਹੜੇ ਨੇ ਸਾਡੀ ਕੌਮ ਦੀ ਆਵਾਜ਼ ਬੁਲੰਦ ਕਰਦੇ ਨੇ। ਅਸੀਂ ਇਹਨਾਂ ਨੂੰ ਮਹੀਨੇ ਦੇ ਵਿੱਚ ਥੋੜਾ ਜਿਹਾ ਕੰਟਰੀਬਿਊਟ ਕਰੀਏ, ਇਹਨਾਂ ਨੂੰ ਅਸੀਂ ਥੋੜਾ ਜਿਹੀ ਮਦਦ ਕਰੀਏ, ਅਸੀਂ ਥੋੜੀ ਜਿਹੀ ਮਦਦ ਦੀ ਚਾਹੀਏ। ਮੈਂ ਕਹਿੰਦਾ ਕੌਮ ਦਾ 1% ਵੀ ਮਦਦ ਕਰ ਦੇ ਤੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਵੱਡਾ ਮੰਚ ਖੜਾ ਹੋ ਸਕਦਾ, ਪੂਰਾ ਮੰਚ। ਪਰ ਜਿੱਥੇ ਜਿੱਥੇ ਮੰਚ ਚੱਲ ਰਹੇ ਨੇ, ਮੈਂ ਐਗਜ਼ਾਮਪਲ ਦੇਣਾ TV 84 ਦਾ, ਇਹ ਮੰਚ ਹੈ ਬਹੁਤ ਵੱਡਾ। ਇਹ ਮੰਚ ਹੈ, ਨਿਊਯਾਰਕ ਤੋਂ ਗੱਲ ਕਰਦੇ ਹੋ ਤਾਂ ਦੇਸ਼ ਭਰ ਦੇ ਵਿੱਚ ਲੋਕ ਦੇਖਦੇ ਨੇ। ਇਹ ਮੰਚ ਹੈ ਬਹੁਤ ਵੱਡਾ। ਜੇ ਇਸ ਮੰਚ ਦੇ ਤੁਸੀਂ ਥੋੜੀ ਜਿਹੀ ਵੀ ਮਦਦ ਕਰਦੇ ਹੋ, ਇਹ ਮੰਚ ਬਹੁਤ ਵੱਡਾ ਹੋ ਜਾਂਦਾ। ਇਸੇ ਤਰ੍ਹਾਂ ਜੇ ਕੋਈ ਅਖਬਾਰ ਕਰ ਰਿਹਾ ਹੈ, ਅਖਬਾਰ ਕੱਢ ਕੇ ਰੋਜ਼ਾਨਾ ਕੌਮ ਦੀ ਆਵਾਜ਼ ਬੁਲੰਦ ਕਰ ਰਿਹਾ, ਸਰਕਾਰ ਨੇ ਟੱਕਰ ਲੈ ਰਿਹਾ ਹੈ, ਤੁਹਾਨੂੰ ਦਿਖ ਰਿਹਾ ਹੈ ਕਿ ਇਹ ਅਦਾਰਾ ਬਹੁਤ ਚੰਗਾ ਹੈ, ਉਹਨੂੰ ਇਸ਼ਤਿਹਾਰ ਦੇ ਦਿਓ, ਉਹਦੀ ਥੋੜੀ ਜਿਹੀ ਇਮਦਾਦ ਕਰ ਦਿਓ। ਕੋਈ ਦੱਸਣ ਦੀ ਗੱਲ ਹੈ। ਮਦਦ ਕਿੰਨੀ ਕੋ ਮੰਗਣੀ ਹੈ, ਤੁਸੀਂ ਕਿੰਨੀ ਕੋ ਮਦਦ ਮੰਗਣੀ ਹੈ? ਥੋੜੀ ਜਿਹੀ ਮਦਦ ਮੰਗਣੀ ਹੈ। ਜਿੱਥੇ ਜਿੱਥੇ ਸਿੱਖ ਅਖਬਾਰਾਂ ਕੱਢ ਰਹੇ ਨੇ, ਜਿੱਥੇ ਜਿੱਥੇ ਸਿੱਖ ਚੈਨਲ ਚਲਾ ਰਹੇ ਨੇ, ਕਰੋ ਉਹਨਾਂ ਦੀ ਮਦਦ। ਭਾਈ ਚੁੱਪਚਾਪ ਮਦਦ ਕਰੋ, ਕਹਿਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇਹ ਮਦਦ ਕੌਮ ਦੀ ਮਦਦ ਹੈ, ਪੰਥ ਦੀ ਮਦਦ ਹੈ, ਖਾਲਸਾ ਪੰਥ ਦੀ ਮਦਦ ਹੈ, ਇਹ ਸ਼ਹੀਦਾਂ ਦੀ ਮਦਦ ਹੈ, ਇਹ ਜ਼ੁਲਮ ਦੇ ਖਿਲਾਫ ਆਵਾਜ਼ ਕਰਨ ਦੀ ਮਦਦ ਹੈ ਜੀ। ਇਹ ਦਾਲ ਰੋਟੀ ਨਹੀਂ ਹੈ। ਜੇ ਦਾਲ ਰੋਟੀ ਖਾਣੀ ਹੋਵੇ ਨਾ ਅਮਰਵੀਰ ਜੀ, ਤੁਸੀਂ ਬੜੇ ਹੋਰ ਕੰਮ ਕਰ ਸਕਦੇ ਹੋ। ਜੇ ਡਾਕਟਰ ਅਮਰਜੀਤ ਸਿੰਘ ਨੇ ਦਾਲ ਰੋਟੀ ਖਾਣੀ ਹੋਵੇ ਤੇ ਉਹਨਾਂ ਕੋਲ ਬਹੁਤ ਤਰੀਕੇ ਹਨ ਕੰਮ ਕਰਨ ਦੇ, ਉਹ ਬਹੁਤ ਵਪਾਰ ਕਰ ਸਕਦੇ ਨੇ। ਪਰ ਐਸੇ ਲੋਕ ਜਿਹੜਾ ਆਪਣਾ ਸੁੱਖ ਚੈਨ ਡਿਸਟਰਬ ਕਰਕੇ, ਆਪਣੀ ਜ਼ਿੰਦਗੀ ਡਿਸਟਰਬ ਕਰਕੇ ਸਰਕਾਰ ਨੂੰ ਆਪਣੀ ਗੱਲ ਪਹੁੰਚਾਉਂਦੇ ਨੇ ਜੂਝ ਕੇ। ਔਰ ਜੇ ਉਹ ਕਿਸੇ को ਕਹਿੰਦੇ ਨੇ ਸਾਡੀ ਮਦਦ ਕਰੋ, ਉਹ ਮੰਗਤੇ ਨਹੀਂ ਹੈ। ਉਹ ਯੋਧਾ ਨੇ, ਉਹ ਮੈਂ ਕਹਿੰਦਾ ਉਹ ਸ਼ੂਰਵੀਰ ਨੇ, ਉਹ ਹਿੰਮਤ ਵਾਲੇ ਨੇ। ਉਹ ਆਪਣਾ ਝਾਕਾ ਉਤਾਰ ਕੇ, ਸ਼ਰਮਿੰਦਗੀ ਉਤਾਰ ਕੇ ਕਹਿੰਦੇ ਨੇ ਸਾਡੀ ਮਦਦ ਕਰੋ। ਸਾਡੀ ਮਦਦ ਦਾ ਮਤਲਬ ਹੈ ਤੁਸੀਂ ਸਾਨੂੰ ਰੈਵਨਿਊ ਦਿਓ, ਅਸੀਂ ਕੌਮ ਦੀ ਆਵਾਜ਼ ਬੁਲੰਦ ਕਰੀਏ। ਇਹਦਾ ਮਤਲਬ ਆ ਹੈ। ਪਰ ਕਈ ਲੋਕ ਸੋਚਦੇ ਨੇ ਦੇਖੋ ਜੀ ਉਹ ਅਖਬਾਰ ਵਾਲਾ, ਉਹ ਚੈਨਲ ਵਾਲਾ ਪੈਸੇ ਮੰਗਦਾ ਹੈ, ਉਹ ਮੰਗਦਾ ਹੈ। ਮਤਲਬ ਕੀ ਹੈ? ਜੈਲਸ ਹੈ, ਇਹ ਨਾ ਸਮਝੀ ਹੈ, ਇਹ ਚਿੜ ਹੈ, ਇਹ ਲੋਕਾਂ ਦੇ ਅੰਦਰ ਇੱਕ ਨਫ਼ਰਤ ਦੀ ਭਾਵਨਾ ਇੱਕ ਦੂਜੇ ਦੇ ਪ੍ਰਤੀ ਹੈ। ਪਰ ਅਸਲ ਦੇ ਵਿੱਚ ਜੇ ਚੈਨਲ ਤੋਂ ਖੜੇ ਹੋ ਕੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਤੁਸੀਂ ਮਦਦ ਕਰੋ, ਸਾਨੂੰ ਤੁਸੀਂ ਐਡਵਰਟਾਈਜ਼ਮੈਂਟ ਭੇਜੋ, ਸਾਨੂੰ ਤੁਸੀਂ ਇਸ਼ਤਿਹਾਰ ਭੇਜੋ ਤਾਂ ਕਿ ਅਸੀਂ ਕੌਮ ਦੀ ਆਵਾਜ਼ ਬੁਲੰਦ ਕਰ ਸਕੀਏ, ਇਹ ਬੜੀ ਵੱਡੀ ਗੱਲ ਹੈ। ਪਰ ਕੌਮ ਨੂੰ ਸਮਝਣਾ ਚਾਹੀਦਾ ਕਿ ਅਸੀਂ ਕਿੰਨਾ ਖਰਚਾ ਕਰਦੇ ਹਾਂ। ਅਸੀਂ ਲੱਖਾਂ ਰੁਪਏ ਰੋਜ਼ ਖਰਚ ਕਰਦੇ ਹਾਂ।
ਅਸੀਂ ਆਪਣੀ ਕੌਮ ਵਾਸਤੇ अपनी कौम की आवाज बुलंद करने वास्ते अगर $1 दे दिए, $2 दे दिए, ₹2 दे दिए, ₹100 दे दिए तो की वड्डी गल है। कौम की आवाज बुलंद होएगी, सिखां की आवाज बुलंद होएगी, खालसा पंथ की आवाज बुलंद होएगी। संसार के विच लोग रिकॉग्नाइज करेंगे, संसार विच लोग कहेंगे कि सिखां ने अज यह किया, अज सिखां ने यह किया। पर सिखां की गल कौन सुनेगा? पंजाब विच बरगारी च बैठे धरना दे रहे ने और दिल्ली तक लोगों को नहीं पता। केरला, बंगाल, गुजरात, यूपी, बिहार, MP उत्थे किनू की पता होना है? तुसी पंजाबी च लिख रहे हो, पंजाबी च बोल रहे हो, पंजाब च बैठे हो, मंच तुहाडे कोल कोई नहीं, तुहाडी सुनदा कौन है जी? सुनदा कौन है? इस करके जे तुसी अपनी आवाज लोकां नू सुनानी है ते तुसी बैठ के न्यूयॉर्क तो बैठ के हिंदुस्तान तक अपनी गल सुनाउंदे हो, लोकां नू सुनाउंदे हो। इस करके सुनाते हो कि क्योंकि तुम्हारे को मंच है। पर मंच है, यह मंच बड़ा हो सकता है, यह मंच ताकत वाला हो सकता है, यह मंच इंटरनेशनल फोरम के उत्ते बहुत बड़ा प्लेटफॉर्म बन सकता है जी। पर करना की है? कुछ भी नहीं करना। सब कुछ है पर है ही नहीं हैगा, ही नहीं हैगा। पेट्रोल नहीं हैगा, पेट्रोल नहीं हैगा, गड्डी है, चलान वाले हैगे है, विद्वान सज्जन हैगे है, कौम की आवाज बुलंद करने वाले हैगे है, आपा वारन वाले है, पंगा लेने वाले है, चूजन वाले है, टक्कर लेने वाले हैगे है, अपनी जिंदगी खतरे पाने वाले हैगे है। सब कुछ है पर पेट्रोल नहीं हैगा। ते जे पेट्रोल मंग लिया ते जेलस करने वाले कहते हैं मंगते हैं, ये पैसे मंगते हैं। उन्होंने इतनी समझ नहीं हैगी कि आ बंदे कौम लिए की कर रहे हैं। मेरी अपील है तुहाडे मंच तो समੁੱਚੀ जिहने कौम के अगे हाथ जोड़ के बहुत निमरता सही संसार भर दे विच जिथे सिख वीर बैठे ने, साडे भरा बैठे ने, वो पंथ दर्दी ने, कौम के वास्ते बहुत सोचते हैं, कौम वास्ते बहुत कुछ करते हैं। पर मैं बेनती करांगा जिथे जिथे भी TV चैनल ने, जिथे जिथे भी छोटे अखबार वाले ने, जिथे जिथे भी कौम के वास्ते मंच बना के कौम की आवाज लोग बुलंद कर रहे हैं, उन्हों की इमदाद की जानी चाहिए, उन्हों की मदद की जानी चाहिए। वो मंच वड्डे किए जाने चाहिए ने, उन्होंने मंचा दे चलाने वाले लोगों की पूरी मदद की जानी चाहिए ताकि यह लोग साडी कौम की आवाज जिहड़े है संसार भर के सामने लैके आउण। जी बिल्कुल ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਇਜਾਜ਼ਤ ਨਹੀਂ ਦਿੰਦਾ ਅਸੀਂ ਗੱਲਬਾਤ ਨੂੰ ਹੋਰ ਅੱਗੇ ਵਧਾ ਸਕੀਏ, ਪਰ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਉਮੀਦ ਕਰਦੇ ਹਾਂ ਅੱਜ ਦੀ ਗੱਲਬਾਤ ਜਿਹੜੇ ਦਿੱਲੀ ਤੋਂ ਅੱਗੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ ਸੀਗੀ, ਸਾਡੀ ਮੀਡੀਆ ਦੀ ਇੰਪੋਰਟੈਂਸ ਬਾਰੇ ਤੇ ਖਾਸ ਤੌਰ 'ਤੇ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਦੇਖਦੇ ਹਾਂ ਕਿਵੇਂ ਸਾਨੂੰ ਮੀਡੀਆ ਦੇ ਜਿਹੜੇ ਹਾਊਸਿਸ ਨੇ ਜਾਂ ਕੋਈ ਪ੍ਰਿੰਟ ਮੀਡੀਆ ਹੈਗਾ, ਕਿਸੇ ਵੀ ਫੀਲਡ ਦੇ ਵਿੱਚ ਜਿਹੜੇ ਇਹ ਪਲੇਟਫਾਰਮਸ ਨੇ ਇਹਨਾਂ ਨੂੰ ਬਿਲਡ ਕਰਨ ਦੀ ਲੋੜ ਹੈਗੀ ਹੈ, ਉਹਦੀ ਇੰਪੋਰਟੈਂਸ 'ਤੇ ਉਹਨਾਂ ਨੇ ਗੱਲਬਾਤ ਕੀਤੀ ਹੈ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।